ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 8 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅੱਜ ਸਾਡੇ ਲਈ ਸਪੈਸ਼ਲ ਜਿਹੜਾ ਪ੍ਰੋਗਰਾਮ ਹੁੰਦਾ ਹੈਗਾ ਉਹ ਟਰੱਕਿੰਗ ਤੇ ਹੁੰਦਾ ਆ। ਰਮਨ ਜੀ FMCSA ਦੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਸੀਗੇ ਤੇ ਕੁਝ ਕੁ ਮਿੰਟ ਲਈ ਬ੍ਰੇਕ ਤੇ ਉਹ ਆਏ ਹੈਗੇ ਆ, ਸੋ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤੇ ਰਮਨ ਜੀ, ਜੀ ਆਇਆਂ ਨੂੰ। ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਸਰ, ਨਾਲੇ ਸਾਰਿਆਂ ਸਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਜਿਹੜੀ ਤੁਹਾਡੀ ਮੀਟਿੰਗ ਚੱਲ ਰਹੀ ਆ ਉਹਦੇ ਬਾਰੇ ਅਪਡੇਟ ਦੱਸੋ। ਬਿਲਕੁਲ ਹਰਜੋਤ ਭਾਜੀ, ਜਿਹੜੀ ਮੀਟਿੰਗ ਹੈਗੀ ਆ ਇਹ FMCSA ਦੇ ਜਿਹੜੇ ਡੈਪੂਟੀ ਐਡਮਿਨਿਸਟ੍ਰੇਟਰ ਮੀਰਾ ਜੋਸ਼ੀ ਹੈਗੇ ਆ ਉਹਨਾਂ ਵੱਲੋਂ ਸੱਦੀ ਗਈ ਆ, ਜਿਹਦੇ ਵਿੱਚ ਕਿ US ਡਿਪਾਰਟਮੈਂਟ ਆਫ ਲੇਬਰ ਦੇ ਸੈਕਟਰੀ ਵਾਲਸ਼ ਤੇ US ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਸੈਕਟਰੀ ਪੀਟ ਪਜਿੰਗ, ਇਹ ਸਾਰੇ ਜਿਹੜੇ ਆ ਜੀ ਥੋੜੀ ਆਵਾਜ਼ ਕੱਟ ਹੋ ਰਹੀ ਆ, ਥੋੜਾ ਲਾਗੇ ਦੇਖੋ ਜੀ। ਹਾਂਜੀ, ਹੁਣ ਕਿੱਦਾਂ ਜੀ? ਹਾਂਜੀ, ਹੁਣ ਠੀਕ ਆ ਜੀ। ਅੱਛਾ, ਸੋ ਕਾਫੀ ਜਿਹੜੇ 50 ਦੇ ਕਰੀਬ ਜਿਹੜੇ ਸੇਫਟੀ ਐਡਵੋਕੇਟਸ ਹੈਗੇ ਆ, ਜਿਹੜੇ ਇੰਡਸਟਰੀ ਐਕਸਪਰਟਸ ਹੈਗੇ ਆ, ਜਿਹੜੇ ਡਰਾਈਵਰਸ ਵੱਲੋਂ ਹੈਗੇ ਆ, ਐਕੈਡਮਿਕਸ ਵੱਲੋਂ ਹੈਗੇ ਆ, ਉਹ ਹਿੱਸਾ ਲੈ ਰਹੇ ਆ। ਰਾਊਂਡ ਟੇਬਲ ਮੀਟਿੰਗ ਹੈਗੀ ਆ ਜਿਹਦੇ 'ਚ ਕਿ ਡਰਾਈਵਰ ਰਿਟੈਂਸ਼ਨ ਔਰ ਡਰਾਈਵਰ ਟ੍ਰੇਨਿੰਗ ਦੇ ਉੱਤੇ ਜਿਹੜੀ ਗੱਲ ਕੀਤੀ ਜਾ ਰਹੀ ਹੈਗੀ ਆ। ਸੋ ਬੇਸਿਕਲੀ ਉਹਨਾਂ ਨੇ ਮੀਟਿੰਗ ਸੱਦੀ ਹੈਗੀ ਆ ਜਿਹਦੇ ਵਿੱਚ ਕਿ ਡਰਾਈਵਰ ਰਿਟੈਂਸ਼ਨ ਜਿਹੜੀ ਇਸ ਵੇਲੇ ਬਹੁਤ ਪ੍ਰੋਬਲਮ ਆ ਰਹੀ ਹੈਗੀ ਆ ਹਰ ਇੱਕ ਕੰਪਨੀ ਨੂੰ, ਉਹਦੇ ਬਾਰੇ ਦੇ ਵਿੱਚ ਗੱਲ ਜਿਹੜੀ ਆ ਕੀਤੀ ਜਾ ਰਹੀ ਹੈ ਕਿ ਕੀ ਡਰਾਈਵਰ ਨੂੰ ਕਿੱਦਾਂ ਜਿਹੜੀ ਟ੍ਰੇਨਿੰਗ ਹੈਗੀ ਆ, ਟ੍ਰੇਨਿੰਗ ਦੇ ਉੱਤੇ ਗੱਲ ਕੀਤੀ ਜਾ ਰਹੀ ਹੈ। ਟ੍ਰੇਨਿੰਗ ਦੇ ਵਿੱਚ ਕਿਹੜੀਆਂ ਖਾਮੀਆਂ ਹੈਗੀਆਂ ਜਾਂ ਜਿਹੜੀਆਂ ਡਰਾਈਵਰ ਰਿਟੇਨ ਕਿਉਂ ਨਹੀਂ ਕੀਤੇ ਜਾ ਸਕਦੇ, ਕਿਉਂ ਡਰਾਈਵਰਸ ਦੀ ਪ੍ਰੋਬਲਮ ਆ ਰਹੀ ਹੈ। ਸੋ ਜਿਹੜਾ ਮੇਨ ਇਸ਼ੂ ਜਿਹੜਾ ਦੇਖਣ 'ਚ ਆ ਰਿਹਾ ਜਾਂ ਗੱਲ ਕਰਨ 'ਚ ਆ ਰਿਹਾ ਹੈਗਾ ਉਹ ਸਿੰਪਲੀ ਹੈਗਾ ਕਿ ਜਿਹੜਾ ਆਮ ਤੌਰ 'ਤੇ ਆਪਾਂ ਵੀ ਗੱਲ ਕਰਦੇ ਹੈਗੇ ਆ ਕਿ ਜਿਹਦੇ ਵਿੱਚ ਇਹ ਹੁੰਦਾ ਕਿ ਤੁਹਾਡਾ ਜਿਹੜਾ ਡਰਾਈਵਰ ਹੈਗਾ, ਇੱਕ ਤਾਂ ਉਹਦੇ ਵਰਕਿੰਗ ਆਵਰਸ, ਵਰਕਿੰਗ ਕੰਡੀਸ਼ਨਸ ਉਹ ਬਹੁਤ ਡਿਟੇਰੀਏਟ ਹੋ ਰਹੀਆਂ, ਉਹ ਬਹੁਤ ਥੱਲੇ ਨਹੀਂ ਜਾ ਰਹੀਆਂ। ਜਿਹੜੇ ਆਪਣਾ ਹੈਗਾ ਡਿਟੈਂਸ਼ਨ ਟਾਈਮ ਹੈਗਾ ਇਹ ਬਹੁਤ ਜਿਹੜਾ ਕਰਦਾ ਹੈਗਾ। ਔਰ ਮੇਨ ਜਿਹੜਾ ਇੱਕ ਇਸ਼ੂ ਹਰਜੋਤ ਭਾਜੀ ਆਇਆ ਹੈਗਾ ਉਹਦੇ ਵਿੱਚ ਇਹ ਹੈਗਾ ਕਿ ਤੁਹਾਡੇ ਜਿਹੜੇ ਡਰਾਈਵਰਸ, ਜਿਹੜੀ ਇੰਡਸਟਰੀ ਹੈਗੀ ਆ, ਇੰਡਸਟਰੀ ਇੱਕ ਲੈਵਲ ਪਲੇਇੰਗ ਫੀਲਡ ਨਹੀਂ ਹੈਗਾ ਸਾਰੀਆਂ ਟਰੱਕਿੰਗ ਕੰਪਨੀਆਂ ਲਈ, ਸਾਰੇ ਡਰਾਈਵਰਸ ਲਈ। ਸੋ ਸਾਰੀਆਂ ਟਰੱਕਿੰਗ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਲੈਵਲ ਪਲੇਇੰਗ ਫੀਲਡ ਤੇ ਨਹੀਂ ਹੈਗੀਆਂ। ਉਹਨਾਂ ਨੂੰ ਕਿਸੇ ਦੇ ਜੇ ਕੋਈ ਇੱਕ ਕੰਪਨੀ ਫੁਲੀ ਕੰਪਲਾਇੰਟ ਹੈਗੀ ਆ, ਸਾਰਾ ਕੁਛ ਕਰਦੀ ਹੈਗੀ ਆ, ਤਾਂ ਜਿਹੜੀ ਦੂਸਰੀ ਕੰਪਨੀਆਂ ਇੱਕ ਉਹ ਵਿੱਚ ਲੂਪ ਹੋਲ ਕਰਕੇ, ਜਿਹੜੀਆਂ ਆਪਾਂ ਆਮ ਤੌਰ ਤੇ ਗੱਲਾਂ ਕਰਦੇ ਹਾਂ ਭਾਜੀ, ਆਪਾਂ ਵਰਕਰਸ ਕੰਪਨਸੇਸ਼ਨ ਦੀ ਗੱਲ ਕਰਦੇ ਹਾਂ, ਜਾਂ ਆਪਾਂ ਡਰਾਈਵਰ ਬੈਨੀਫਿਟਸ ਦੀ ਗੱਲ ਕਰਦੇ ਹਾਂ, ਜਾਂ ਆਪਾਂ ELD ਕਿੱਦਾਂ W2 ਦੀ ਵਰਕਰਸ ਕੰਪ ਦੀ ਗੱਲ ਕਰਦੇ ਹਾਂ, ਜਾਂ ਆਪਾਂ ਜਿਹੜੀ ਆ ELD ਦੀ ਗੱਲ ਕਰਦੇ ਹਾਂ। ਕੋਈ ਕੰਪਨੀ ਜਿਹੜੀ ਆ ਉਹ ਲੀਨੀਅੰਟ ਹੈਗੀ ELD ਦੇ ਵਿੱਚ, ਕੁਝ ਕੰਪਨੀ ਜਿਹੜੀ ਹੈਗੀਆਂ ਉਹ ਥੋੜ੍ਹੀਆਂ ਜਿਹੀਆਂ ਸਟ੍ਰਿਕਟ ਹੈਗੀਆਂ। ਜਿਹੜੀ ਸਟ੍ਰਿਕਟ ਕੰਪਨੀਆਂ ਉਹ ਡਰਾਈਵਰ ਲੂਜ਼ ਕਰੀ ਜਾਂਦੀਆਂ, ਜਿਹੜੀਆਂ ਥੋੜ੍ਹੀਆਂ ਲੀਨੀਅੰਟ ਹੈਗਾ ਉਹਨਾਂ ਕੋਲ ਡਰਾਈਵਰ ਤੁਰੇ ਜਾਂਦੇ। ਸੋ ਇੱਦਾਂ ਜਿਹੜੇ ਡਰਾਈਵਰ ਆ ਉਹ ਮੂਵ ਬੈਕ ਐਂਡ ਫੋਰਥ ਹੁੰਦੇ ਆ। ਇਹ ਜਿਹੜੀ ਪ੍ਰੋਬਲਮ ਹੈਗੀ ਹੈ, ਜਿਹੜਾ ਇਸ਼ੂ ਹੈਗਾ, ਇਹਦੇ ਤੇ ਸਾਰੀ ਜਿਹੜੀ ਗੱਲਬਾਤ ਚੱਲ ਰਹੀ ਹੈਗੀ ਆ। ਸੋ ਆਪਣੇ ਵੱਲੋਂ ਵੀ ਆਪਣਾ ਜਿਹੜਾ ਪੱਖ ਹੈ ਉਹ ਰੱਖਿਆ ਗਿਆ ਕਿ ਡੈਫੀਨੇਟਲੀ ਜਿਹੜੀ ਡਰਾਈਵਰ ਟ੍ਰੇਨਿੰਗ ਹੈਗੀ ਆ ਉਹਦੇ ਤੇ ਹੋਰ ਧਿਆਨ ਦੇਣਾ ਚਾਹੀਦਾ। ਡਰਾਈਵਰ ਟ੍ਰੇਨਿੰਗ ਨੂੰ ਹੋਰ ਥੋੜਾ ਜਿਹਾ ਸਟ੍ਰਿਕਟ ਕਰਨਾ ਚਾਹੀਦਾ। ਔਰ ਜਿਹੜੇ ਡਰਾਈਵਰਸ ਹੈਗੇ ਆ, ਜਿਹੜੀ ਕਮਿਊਨਿਟੀਜ਼ ਹੈਗੀਆਂ ਜਿਹੜੀਆਂ ਹੁਣ ਨਵੀਆਂ ਐਂਟਰ ਹੋ ਰਹੀਆਂ, ਜਿਵੇਂ ਕਿ ਆਪਣੀ ਜਿਹੜੀ ਆ ਸਾਊਥ ਏਸ਼ੀਅਨ ਕਮਿਊਨਿਟੀ ਹੈਗੀ ਆ, ਉਹਨਾਂ ਵਾਸਤੇ ਸਪੈਸੀਫਿਕ ਜਿਹੜੀਆਂ ਟ੍ਰੇਨਿੰਗ ਆਪਰਚੁਨਿਟੀਜ਼ ਆ ਜਿਹੜੀਆਂ ਉਹ ਪ੍ਰੋਵਾਈਡ ਕੀਤੀਆਂ ਜਾਣੀਆਂ ਚਾਹੀਦੀਆਂ, ਉਹ ਦਿਖਾਈਆਂ ਜਾਣੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ। ਸੋ ਇਸ ਕਰਕੇ ਜਿਹੜਾ ਆ ਸਾਰਾ ਕੁਝ ਜਿਹੜਾ ਆ ਮਤਲਬ ਕਿ ਕੀਤਾ ਜਾ ਰਿਹਾ। ਔਰ ਕਾਫੀ ਇੰਟਰਸਟਿੰਗ ਜਿਹੜੇ ਐਸਪੈਕਟਸ ਪਤਾ ਲੱਗੇ ਆ, ਇੰਟਰਸਟਿੰਗ ਚੀਜ਼ਾਂ ਪਤਾ ਲੱਗੀਆਂ ਵਿੱਚ। ਸੋ ਮੇਰੇ ਖਿਆਲ ਦੂਜੇ ਪਾਸੇ ਮੀਟਿੰਗ ਆਲਮੋਸਟ ਸ਼ੁਰੂ ਹੋਣ ਵਾਲੀ ਆ। ਤੇ ਇਹਦੇ ਵਿੱਚ ਇੰਸ਼ੋਰੈਂਸ ਦੀ ਵੀ ਗੱਲਬਾਤ ਹੋਈ ਆ, ਜਿਹੜਾ ਹਾਊਸ ਬਿੱਲ ਲੈ ਕੇ ਆ ਰਹੇ ਆ 750,000। ਬਿਲਕੁਲ ਜੀ, ਉਹ ਵੀ ਆਪਾਂ ਆਪਣੇ ਵੱਲੋਂ ਇਹ ਜਿਹੜਾ ਇਹ ਵੀ ਇੱਕ ਕੁਐਸਚਨ ਚੁੱਕਿਆ ਗਿਆ ਕਿ ਇੱਕ ਡਰਾਈਵਰ, ਇੱਕ ਜਿਹੜੀ ਇੰਡਸਟਰੀ ਹੈਗੀ ਆ ਜਿਹਨੇ ਕਿ ਪੈਂਡੈਮਿਕ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਆ ਹੈਲਪ ਕੀਤੀ ਹੈਗੀ ਆ, ਇੰਨਾ ਜ਼ਿਆਦਾ ਅੱਗੇ ਵੱਧ ਕੇ ਕੰਮ ਕੀਤਾ ਹੈਗਾ, ਉਹਨੂੰ ਤੁਸੀਂ ਇੱਕ ਹਿਸਾਬ ਦੇ ਨਾਲ ਪੈਨਲਾਈਜ਼ ਕਰ ਰਹੇ ਹੈਗੇ ਆ ਕਿ ਇੰਸ਼ੋਰੈਂਸ ਵਧਾ ਕੇ। ਤੇ ਇੰਸ਼ੋਰੈਂਸ ਜੇ ਵਧਾਉਣੇ ਆ ਤੁਸੀਂ, ਉਹਦੇ ਨਾਲ ਜਿਹੜਾ ਐਕਸਪੀਰੀਅੰਸਡ ਓਲਡ ਡਰਾਈਵਰ ਹੈਗਾ
ਉਹ ਅੱਜ ਅਫੋਰਡ ਨਹੀਂ ਕਰ ਸਕਦਾ ਤੇ ਉਹ ਇੰਡਸਟਰੀ ਚੋਂ ਬਾਹਰ ਨਿਕਲ ਜਾਊਗਾ, ਤੇ ਜਿਹੜਾ ਨਵਾਂ ਡਰਾਈਵਰ ਜਾਂ ਨਵਾਂ ਬੰਦਾ ਆਉਣਾ ਆ ਉਹਦੇ ਨਾਲ ਫਿਰ ਆਬਵੀਅਸਲੀ ਸਾਨੂੰ ਇਸ਼ੂਜ਼ ਜਿਹੜੇ ਆ ਹੋਰ ਜ਼ਿਆਦਾ ਵੱਡੇ ਹੋ ਜਾਣੇ ਆ। ਸੋ ਡੈਫੀਨਿਟਲੀ ਇਹ ਪੁਆਇੰਟ ਚੁੱਕਿਆ ਗਿਆ ਆਪਣੇ ਵੱਲੋਂ, ਔਰ ਇਹ ਪੁਆਇੰਟ ਦੇ ਉੱਤੇ ਗੱਲ ਵੀ ਜਿਹੜੀ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਰਦੇ ਰਵਾਂਗੇ ਜਿੰਨੀ ਦੇਰ ਤੱਕ ਜਿਹੜੀ ਕੋਲਿਸ਼ਨ ਆਪਣੀ ਉਹ ਫਾਈਟ ਕਰਦੀ ਆ। ਜੀ, ਧੰਨਵਾਦ। ਫਿਰ ਤੁਸੀਂ ਮੀਟਿੰਗ 'ਚ ਵਾਪਸ ਜਾਣਾ ਤੇ ਫਿਰ ਆਪਾਂ ਅਗਲੇ ਵੀਕ ਜਿਹੜਾ ਆ ਉਹ ਅਪਡੇਟ ਕਰ ਲਾਂਗੇ। ਜੀ ਬਿਲਕੁਲ ਜੀ, ਸ਼ੁਕਰੀਆ ਜੀ। ਧੰਨਵਾਦ ਜੀ। ਸੋ ਬਿਲਕੁਲ ਸਰੋਤਿਓ, ਇਹ ਸਨ ਰਮਨ ਸਿੰਘ ਢਿੱਲੋਂ ਜੀ, ਜਿਹੜੇ ਹਮੇਸ਼ਾ ਹੀ ਸਾਡੇ ਨਾਲ ਵੀਰਵਾਰ ਨੂੰ ਜੁੜਦੇ ਹੈਗੇ ਆ। ਟਰੱਕਿੰਗ ਦੇ ਨਾਲ ਜਿਹੜੇ ਇਸ਼ੂਜ਼ ਹੁੰਦੇ ਆ ਉਹਨਾਂ ਦੇ ਉੱਤੇ ਗੱਲਬਾਤ ਕਰਦੇ ਆ। ਅੱਜ ਆਪਾਂ ਤੁਹਾਡੇ ਕੁਐਸਚਨਸ ਨਹੀਂ ਲਵਾਂਗੇ ਇਸ ਸ਼ੋਅ ਦੇ ਵਿੱਚ, ਤੇ ਇੱਕ ਤਾਂ ਸਮਾਂ ਵੀ ਸਾਡਾ ਘੱਟ ਹੈਗਾ, ਤੇ ਦੂਸਰਾ ਫਿਰ ਰਮਨ ਢਿੱਲੋਂ ਹੋਣੀ ਉਹ FMCSA ਦੀ ਜਿਹੜੀ ਮੀਟਿੰਗ ਇਸ ਵੇਲੇ ਚੱਲ ਰਹੀ, ਜਿਸ ਤਰ੍ਹਾਂ ਉਹਨੇ ਦੱਸਿਆ ਟਰਾਂਸਪੋਰਟੇਸ਼ਨ ਸੈਕਟਰੀ ਤੇ ਹੋਰ ਕਈ ਜਿਹੜੇ ਆ ਇਹ ਜ਼ੂਮ ਮੀਟਿੰਗ ਚੱਲ ਰਹੀ ਆ, ਉਹਦੇ ਵਿੱਚ ਖਾਸ ਕਰਕੇ ਸੇਫਟੀ ਨੂੰ ਲੈ ਕੇ, ਡਰਾਈਵਰ ਸ਼ਾਰਟੇਜ ਨੂੰ ਲੈ ਕੇ, ਇੰਸ਼ੋਰੈਂਸ ਨੂੰ ਲੈ ਕੇ, ਹੋਰ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਆ ਉਹਨਾਂ ਦੇ ਬਾਰੇ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਹੈਗੀ ਆ। ਤੇ ਆਪਾਂ ਥੋੜ੍ਹੀਆਂ ਖਬਰਾਂ ਜ਼ਰੂਰ ਹੋਰ ਸਾਂਝੀਆਂ ਕਰਾਂਗੇ ਟਰੱਕਿੰਗ ਇੰਡਸਟਰੀ ਦੇ ਨਾਲ ਰਿਲੇਟਡ। ਸੋ ਖਬਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਮੈਂ ਆਪਣਾ ਜਿਹੜਾ ਪੰਜਾਬੀ ਰੇਡੀਓ USA ਦਾ ਖਾਸ ਕਰਕੇ ਜਿਹੜੇ ਟਰੱਕਰਸ ਹੈਗੇ ਆ ਉਹ ਕਿਸ ਤਰ੍ਹਾਂ ਜਿਹੜੇ ਸੁਣ ਸਕਦੇ ਹੈਗੇ ਆ ਕੈਲੀਫੋਰਨੀਆ ਦੇ ਵਿੱਚ ਆਪਣੇ ਟਰੱਕਾਂ ਦੇ ਵਿੱਚ, ਕਿਉਂਕਿ ਤੁਸੀਂ ਆਈਫੋਨ ਜਾਂ ਐਂਡਰੋਇਡ ਦੀ ਐਪ ਤੇ ਤਾਂ ਸੁਣ ਹੀ ਸਕਦੇ ਆ। ਸੋ ਜੇ ਤੁਸੀਂ ਕੈਨੇਡਾ ਵੱਲੋਂ ਜਿਹੜੇ ਆ ਇੱਧਰਲੀ ਸਾਈਡ ਜਿਹੜੀ ਵੈਸਟ ਕੋਸਟ ਦੇ ਵਿੱਚ ਓਰੀਗਨ ਵੱਲੋਂ ਆ ਰਹੇ ਆ, ਸੋ ਰੈਡਿੰਗ ਦੇ ਲਾਗੇ ਜਾ ਕੇ ਤੁਸੀਂ 1450 AM ਜਿਹੜਾ ਹੈਗਾ ਯੂਬਾ ਸਿਟੀ ਵਾਲਾ ਸਾਡਾ ਰੇਡੀਓ ਸਟੇਸ਼ਨ ਆ ਉਹ ਔਨ ਹੋ ਜਾਂਦਾ ਆ, ਤੇ ਉਹ ਸੈਕਰਾਮੈਂਟੋ ਤੱਕ ਚੱਲਦਾ। ਸੈਕਰਾਮੈਂਟੋ 'ਚ ਆ ਕੇ ਤੁਸੀਂ ਜਿਹੜਾ ਆ 1470 AM ਜਿਹੜਾ ਆ ਉਸ ਨੂੰ ਔਨ ਕਰ ਸਕਦੇ ਆ। ਤੇ ਉਸ ਤੋਂ ਅੱਗੇ ਇਹ ਮੈਂ ਤੁਹਾਨੂੰ ਗੱਲ ਦੱਸ ਰਿਹਾ ਵੀ ਜੇ ਤੁਸੀਂ ਹਾਈਵੇ 5 ਦੇ ਉੱਤੇ ਆ ਰਹੇ ਆ, ਉਸ ਤੋਂ ਅੱਗੇ ਵੀ ਤੁਹਾਡਾ 1570 AM ਚੱਲ ਪੈਂਦਾ, ਜਿਹੜਾ ਸਾਡਾ ਸਟਾਕਟਨ ਲੋਡ ਆਈ ਵਾਲਾ ਰੇਡੀਓ ਸਟੇਸ਼ਨ ਹੈਗਾ। ਸੋ 1450, 1470 ਤੇ 1570। ਸੋ ਇਹ ਜਿਹੜਾ ਸਟੇਸ਼ਨ ਹੈਗਾ ਇਹ ਸੈਕਰਾਮੈਂਟੋ ਤੋਂ ਲੈ ਕੇ ਤੁਹਾਡਾ ਜਿਹੜਾ ਇੱਧਰ ਲਾਸ ਵੈਨਿਊਸ ਤੱਕ ਚੱਲੂਗਾ। ਸੋ ਜਦੋਂ ਤੁਸੀਂ 5 ਦੇ ਉੱਤੇ ਆਉਣੇ ਹੈਗੇ ਆ, ਸੋ ਇਸ ਤੋਂ ਅੱਗੇ ਜਿਹੜਾ ਲਾਸ ਵੈਨਿਊਸ ਤੋਂ ਵੀ ਕਾਫੀ ਅੱਗੇ ਤੱਕ ਇਹ ਚੱਲ ਜਾਂਦਾ। ਫਿਰ ਤੁਹਾਡਾ 1300 AM ਜਿਹੜਾ ਸਾਡਾ ਫ੍ਰਿਜ਼ਨੋ ਵਾਲਾ ਰੇਡੀਓ ਸਟੇਸ਼ਨ ਆ ਉਹ ਪੂਰੀ ਤਰ੍ਹਾਂ ਜਿਹੜਾ ਆ ਹਾਈਵੇ 5 ਤੇ ਚੱਲਦਾ ਰਹਿੰਦਾ ਹੈਗਾ। ਤੇ ਬੇਕਰਸਫੀਲਡ ਤੋਂ ਥੋੜਾ ਉਰੇ ਆ ਕੇ ਫਿਰ ਬੇਕਰਸਫੀਲਡ ਵਾਲਾ ਜਿਹੜਾ ਰੇਡੀਓ ਸਟੇਸ਼ਨ ਆ 1350 AM ਉਹ ਔਨ ਹੋ ਜਾਂਦਾ, ਤੇ ਉਹ ਤੁਸੀਂ ਜਦੋਂ ਸਿੱਧੇ ਹਾਈਵੇ 5 ਤੇ ਜਾ ਰਹੇ ਆ ਉਸ ਨੂੰ ਔਨ ਕਰਕੇ ਜਿਹੜਾ 6 ਫਲੈਗ, ਜਿੱਥੇ ਤੱਕ ਤੁਸੀਂ ਪਹਾੜੀਆਂ ਲੰਘ ਜਾਂਦੇ ਆ ਲਾਸ ਐਂਜਲਸ ਨੂੰ ਜਦੋਂ ਜਾਂਦੇ ਆ, ਲੰਘ ਕੇ ਜਦੋਂ 6 ਫਲੈਗ ਆਉਂਦਾ ਉੱਥੇ ਤੱਕ ਤੁਹਾਡਾ ਇਹ ਰੇਡੀਓ ਸਟੇਸ਼ਨ ਚੱਲਦਾ ਆ। ਸੋ ਤੁਸੀਂ ਕਿਉਂਕਿ ਕਈ ਵਾਰੀ ਕੀ ਹੁੰਦਾ ਵੀ ਐਪ ਤੇ ਤੁਸੀਂ ਸੁਣਦੇ ਆ ਤੇ ਫੋਨ ਵੀ ਤੱਤਾ ਹੋ ਜਾਂਦਾ ਜਿਹੜੇ ਹਰ ਵੇਲੇ ਔਨ ਰਹੇ, ਸੋ ਤੁਸੀਂ ਆਪਣਾ ਜਿਹੜਾ ਰੇਡੀਓ ਆ ਉਸ ਨੂੰ ਜਿਹੜਾ ਟਿਊਨ ਇਨ ਕਰ ਸਕਦੇ ਹੋ। ਜੇ ਤੁਸੀਂ ਟਰੱਕਰਸ ਦੀ ਲਈ ਮੈਂ ਦੱਸ ਰਿਹਾ, ਜੇ ਤੁਸੀਂ ਹਾਈਵੇ 99 ਤੇ ਆ ਰਹੇ ਆ ਇੱਧਰੋਂ ਜੁਬਾ ਸਿਟੀ ਵੱਲੋਂ ਚੀਕੋ ਵੱਲੋਂ ਆ ਰਹੇ ਹੈਗੇ ਆ, ਤੇ ਤੁਹਾਡਾ 1450 AM ਯੂਬਾ ਸਿਟੀ, ਚੀਕੋ ਤੋਂ ਥੋੜਾ ਲਾਗਿਓਂ ਹੀ ਸ਼ੁਰੂ ਹੋ ਜਾਂਦਾ, ਫਿਰ ਗ੍ਰਿਡਲੀ, ਲਾਈਵ ਓਕ, ਯੂਬਾ ਸਿਟੀ ਅੱਗੇ ਤੱਕ ਆ ਜਾਂਦੇ ਆ। ਸੈਕਰਾਮੈਂਟੋ ਦੇ ਲਾਗੇ ਜਾ ਕੇ ਤੁਸੀਂ 1470 AM ਤੇ 99 ਤੇ ਤੁਸੀਂ ਜਾ ਰਹੇ ਆ, ਤੇ 1470 AM ਜਿਹੜਾ ਹੈ ਇਹ ਲੋਡ ਆਈ ਤੱਕ ਚੱਲ ਜਾਂਦਾ ਹੈਗਾ। ਤੇ ਉੱਥੋਂ ਜਿਹੜਾ ਤੁਹਾਡਾ 1570 AM ਜਿਹੜਾ ਰੇਡੀਓ ਸਟੇਸ਼ਨ ਹੈਗਾ ਆ ਸਾਡਾ ਲੋਡ ਆਈ ਤੇ ਸਟਾਕਟਨ ਵਾਲਾ, ਉਹ ਤੁਸੀਂ ਲੋਡ ਆਈ ਤੋਂ ਲੈ ਕੇ ਅੱਗੇ ਜਿਹੜਾ ਸਾਰੇ ਜਿਹੜੇ ਜਿੰਨੇ ਵੀ ਟਾਊਨ 99 ਦੇ ਨਾਲ ਹੈਗੇ ਆ, ਸਟਾਕਟਨ ਆ, ਮੈਂਟੀਕਾ ਹੈਗਾ, ਰੋਡੀਓ ਹੈਗਾ, ਮੋਡੈਸਟੋ ਹੈਗਾ, ਟਰਲਕ ਆ, ਲਿਵਿੰਗਸਟਨ ਤੱਕ ਤੁਸੀਂ ਜਿਹੜਾ ਆ 1570 AM ਸੁਣ ਸਕਦੇ ਹੋ ਜਦੋਂ ਤੁਸੀਂ ਰੇਡੀਓ ਤੇ ਆਉਂਦੇ ਆ। ਤੇ ਫਿਰ ਜਦੋਂ ਤੁਸੀਂ 99 ਤੇ ਉਹ ਤੋਂ ਅੱਗੇ ਫ੍ਰਿਜ਼ਨੋ ਵੱਲ ਨੂੰ ਆਉਂਦੇ ਆ, ਲਿਵਿੰਗਸਟਨ ਤੋਂ ਲੈ ਕੇ ਅੱਗੇ ਅਟਵਾਟਰ, ਜਿਹੜਾ ਹੈਗਾ ਮਰਸਡ ਆ, ਚੌਚਿਲਾ ਆ, ਫ੍ਰਿਜ਼ਨੋ ਆ, ਇਹ ਸਾਰਾ ਤੁਸੀਂ ਜਿਹੜਾ ਆ 1300 AM ਜਿਹੜਾ ਫ੍ਰਿਜ਼ਨੋ ਵਾਲਾ ਰੇਡੀਓ ਸਟੇਸ਼ਨ ਆ ਪੰਜਾਬੀ ਰੇਡੀਓ USA ਦਾ, ਉਹਦੇ ਉੱਤੇ ਤੁਸੀਂ ਸੁਣ ਸਕਦੇ ਆ। ਉਹ ਤੋਂ ਅੱਗੇ ਜਾ ਕੇ ਇਹ ਆਲਮੋਸਟ ਡਲੀਨੋ ਤੱਕ ਤੁਸੀਂ ਸੁਣ ਸਕਦੇ। ਡਲੀਨੋ ਤੋਂ ਅੱਗੇ ਜਦੋਂ ਤੁਸੀਂ 99 ਤੇ ਜਾਂਦੇ ਆ ਬੇਕਰਸਫੀਲਡ ਵੱਲ ਨੂੰ, ਫਿਰ 1350 AM ਦੇ ਉੱਤੇ ਸੁਣ ਸਕਦੇ ਹੈਗੇ ਆ। ਸੋ ਇਹ ਜਿਹੜੇ ਟਰੱਕਰਸ ਹੈਗੇ ਆ ਉਹਨਾਂ ਦੇ ਜਿਹੜੇ ਰਾਊਟਸ ਆ ਉਹਨਾਂ ਦੇ ਵਾਸਤੇ ਦੱਸਿਆ ਵੀ ਤੁਸੀਂ
ਰੇਡੀਓ ਨੂੰ ਵੱਖ-ਵੱਖ ਜਿਹੜੇ ਸਾਡੇ ਸਟੇਸ਼ਨ ਹੈਗੇ ਆ, ਉਹਨਾਂ ਦੇ ਉੱਤੇ ਸੁਣ ਸਕਦੇ ਹਾਂ ਤੇ ਆਪਾਂ ਸਾਰੇ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ, ਉਹਨਾਂ ਦੇ ਜਿਹੜਾ ਸੌਖ ਦੇ ਲਈ ਸਾਰਿਆਂ ਦੇ ਉੱਤੇ ਸੇਮ ਪ੍ਰੋਗਰਾਮ ਰੱਖਿਆ ਆ। ਸੋ ਤੁਸੀਂ ਪ੍ਰੋਗਰਾਮ ਨਹੀਂ ਮਿਸ ਕਰ ਸਕਦੇ ਵੀ ਸਾਡਾ ਜੀ ਸ਼ਾਇਦ ਸੈਕਰਾਮੈਂਟੋ ਵਾਲਾ ਸਟੇਸ਼ਨ 'ਚ ਕੋਈ ਹੋਰ ਪ੍ਰੋਗਰਾਮ ਚੱਲਦਾ ਜਾਂ ਬੇਕਰਫੀਲਡ ਹੋਰ ਚੱਲਦਾ ਜਾਂ ਬੇ ਏਰੀਏ ਹੋਰ ਚੱਲਦਾ ਹੈਗਾ। ਸੋ ਇਸੇ ਤਰ੍ਹਾਂ ਘਰਾਂ ਦੇ ਵਿੱਚ ਤਾਂ ਸਾਰਿਆਂ ਨੂੰ ਪਤਾ ਹੀ ਆ ਕਿ ਹਰ ਘਰ ਦੇ ਵਿੱਚ ਕਿੰਨੇ-ਕਿੰਨੇ ਰੇਡੀਓ ਸੈਟਸ ਹੈਗੇ ਆ। ਬਾਕੀ ਸਾਡੇ ਜਿਹੜੇ ਰੇਡੀਓ ਸੈਟਸ ਵਾਲੇ ਹੋਰ ਸਟੇਸ਼ਨ ਆ ਘਰਾਂ ਦੇ ਵਿੱਚ, ਉਹ ਸੈਨ ਹੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ, ਇਹ ਸਾਰੇ ਸਟੇਸ਼ਨਾਂ ਤੇ ਹੈਗੇ, ਤੁਸੀਂ ਘਰਾਂ ਦੇ ਵਿੱਚ ਸੁਣਦੇ ਹੀ ਹੈਗੇ ਆ। ਇਹ ਸੀਗਾ ਟਰੱਕਰਸ ਵਾਲਿਆਂ ਲਈ, ਕਿਉਂਕਿ ਬਾਰ-ਬਾਰ ਕਈ ਵਾਰੀ ਕਾਲਸ ਆ ਜਾਂਦੀਆਂ ਵੀ ਸਾਨੂੰ ਦੱਸਿਓ ਜੀ ਹੁਣ ਅਸੀਂ ਇੱਥੇ ਪਹੁੰਚੇ, ਇੱਥੇ ਸਾਡਾ ਸਟੇਸ਼ਨ ਬੰਦ ਹੋ ਗਿਆ। ਸੋ ਉਹਨਾਂ ਦੇ ਲਈ ਇਹ ਆਪਾਂ ਦੱਸਿਆ ਵੀ ਤੁਸੀਂ ਕਿਸ ਤਰ੍ਹਾਂ ਐਲਏ ਵੱਲੋਂ ਆ ਕੇ ਐਲਏ ਤੋਂ ਲੈ ਕੇ ਰੈਡਿੰਗ ਤੱਕ ਜਿਹੜਾ ਲਗਾਤਾਰ ਪੰਜਾਬੀ ਰੇਡੀਓ ਯੂਐਸਏ ਨੂੰ ਸੁਣ ਸਕਦੇ ਹੋ। ਅਗਲੀ ਖਬਰ ਵੱਲ ਆਪਾਂ ਟਰੱਕਿੰਗ ਦੇ ਨਾਲ ਰਿਲੇਟਡ ਖਬਰਾਂ ਕੁਝ ਸਾਂਝੀਆਂ ਕਰਾਂਗੇ। ਜਿਸ ਤਰ੍ਹਾਂ ਰਮਨ ਢਿੱਲੋਂ ਹੁਣੀ ਦੱਸ ਕੇ ਗਏ ਆ ਵੀ ਟਰੱਕਿੰਗ ਦੀ ਸ਼ਾਰਟੇਜ ਹੈਗੀ ਆ। ਟਰੱਕਿੰਗ ਦੀ ਸ਼ਾਰਟੇਜ ਕੱਲਾ ਯੂਐਸਏ ਦੇ ਵਿੱਚ ਨਹੀਂ, ਯੂਕੇ ਦੇ ਵਿੱਚ ਵੀ ਜਿਹੜੀ ਟਰੱਕਿੰਗ ਦੀ ਸ਼ਾਰਟੇਜ ਆ ਬਹੁਤ ਜ਼ਿਆਦੇ ਆ। ਸੋ ਯੂਕੇ ਦੀ ਜਿਹੜੀ ਸਰਕਾਰ ਆ, ਉਹ ਵੀ ਕਰ ਰਹੀ ਹੈਗੀ ਆ ਕੋਸ਼ਿਸ਼ ਵੀ ਜਿਹੜੀ ਲਿਮਿਟ ਆ, ਏਜ ਲਿਮਿਟ ਖਾਸ ਕਰਕੇ ਡਰਾਈਵਰਸ ਦੀ, ਉਸ ਨੂੰ ਥੋੜਾ ਸ਼ਾਰਟ ਕੀਤਾ ਜਾਵੇ। ਤੇ ਯੂਐਸਏ ਦੇ ਵਿੱਚ ਜਿਹੜਾ ਮੇਨ ਰੀਜ਼ਨ ਹੈਗਾ ਆ ਟਰੱਕ ਡਰਾਈਵਰਸ ਸ਼ਾਰਟੇਜ ਦਾ, ਉਹ ਇਹ ਆ ਵੀ ਐਵਰੇਜ ਜਿਹੜੀ ਏਜ ਆ ਯੂਐਸਏ ਦੇ ਵਿੱਚ ਟਰੱਕ ਡਰਾਈਵਰ ਦੀ, ਉਹ 55 ਸਾਲ ਆ। ਸੋ ਕੀ ਹੋਇਆ ਵੀ ਬਹੁਤ ਸਾਰੇ ਜਿਹੜੇ ਟਰੱਕ ਡਰਾਈਵਰ ਆ, ਜਿਹੜੇ ਪੁਰਾਣੇ ਇੱਥੇ ਚੱਲਦੇ ਆ, ਉਹ ਚਾਹੇ ਕਾਲੇ ਮੂਲ ਦੇ ਆ, ਚਾਹੇ ਉਹ ਗੋਰੇ ਮੂਲ ਦੇ ਆ, ਸੋ ਉਹ ਹੁਣ ਰਿਟਾਇਰ ਹੋਣ ਜਾ ਰਹੇ ਆ। ਇਸ ਕਰਕੇ ਸ਼ਾਰਟੇਜ ਬਹੁਤ ਆ। ਤੇ ਦੂਸਰਾ ਕੀ ਆ ਵੀ ਉਹਨਾਂ ਦੇ ਜਿਹੜੇ ਗਾਹਾਂ ਬੱਚੇ ਹੈਗੇ ਆ, ਉਹ ਟਰੱਕਿੰਗ ਇੰਡਸਟਰੀ 'ਚ ਨਹੀਂ ਜਾਣਾ ਚਾਹੁੰਦੇ ਹੈਗੇ। ਇਸੇ ਕਰਕੇ ਤੁਸੀਂ ਦੇਖਿਆ ਹੋਊਗਾ ਵੀ ਬਹੁਤ ਸਾਰੇ ਜਿਹੜੇ ਯੰਗ ਜਿਹੜੇ ਲੋਕ ਹੈਗੇ ਆ, ਖਾਸ ਕਰਕੇ ਪੁਰਾਣੇ ਟਰੱਕ ਡਰਾਈਵਰਾਂ ਦੇ ਬੱਚੇ ਆ, ਉਹ ਉਸ ਫੀਲਡ 'ਚ ਜਾਣਾ ਨਹੀਂ ਚਾਹੁੰਦੇ ਹੈਗੇ। ਸੋ ਇਸ ਕਰਕੇ ਜਿਹੜੀ ਆ ਸ਼ਾਰਟੇਜ ਬਹੁਤ ਜ਼ਿਆਦਾ ਟਰੱਕ ਡਰਾਈਵਰਸ ਦੀ ਹੈਗੀ ਆ। ਸੋ ਇੱਥੇ ਦੀ ਸਰਕਾਰ ਵੀ ਕੋਸ਼ਿਸ਼ ਕਰ ਰਹੀ ਆ। ਦੂਸਰਾ ਜਿਹੜਾ ਹੈਗਾ ਆ ਵੀ ਸੇਫਟੀ ਨੂੰ ਲੈ ਕੇ, ਕਿਉਂਕਿ ਸ਼ਾਰਟੇਜ ਇੰਨੀ ਆ, ਕੰਪਨੀਆਂ ਬਹੁਤ ਖੁੱਲ੍ਹ ਗਈਆਂ, ਤੁਸੀਂ ਸੁਣਦੇ ਹੀ ਆ, ਐਡਸ ਵੀ ਆਉਂਦੀਆਂ ਪੰਜਾਬੀ ਰੇਡੀਓ ਯੂਐਸਏ 'ਤੇ ਕਿੰਨੇ ਡਰਾਈਵਰਸ ਦੀ ਜ਼ਰੂਰਤ ਆ। ਤੇ ਸ਼ਾਰਟੇਜ ਕਰਕੇ ਜਦੋਂ ਟ੍ਰੇਨਿੰਗ ਲੈਂਦੇ ਆ, ਜਿਹੜੇ ਨਵੇਂ ਟਰੱਕ ਡਰਾਈਵਰਸ ਆਉਂਦੇ ਆ, ਉਹ ਟ੍ਰੇਨਿੰਗ ਜਿਹੜੀ ਆ ਪੂਰੀ ਨਹੀਂ ਲੈ ਪਾਉਂਦੇ ਹੈਗੇ। ਬਹੁਤ ਘੱਟ ਸਮੇਂ 'ਚ ਲਾਇਸੈਂਸ ਲੈਂਦੇ ਆ ਤੇ ਇੱਕਦਮ ਜਿਹੜੇ ਟਰੱਕ ਤੇ ਚੜ੍ਹ ਜਾਂਦੇ ਆ। ਉਹਦਾ ਆਪਾਂ ਫਿਰ ਰਿਜ਼ਲਟ ਹੁਣ ਦੇਖਦੇ ਹੀ ਆ ਵੀ ਕਿਸ ਤਰ੍ਹਾਂ ਜਿਹੜੇ ਆ ਐਕਸੀਡੈਂਟ ਹੁੰਦੇ ਹੈਗੇ ਆ, ਕਿਉਂਕਿ ਪੂਰਾ ਨੌਲੇਜ ਨਹੀਂ ਹੁੰਦਾ ਹੈਗਾ। ਸੋ ਉਹਦੇ ਉੱਤੇ ਵੀ ਜਿਹੜੀ ਯੂਐਸ ਦੀ ਸਰਕਾਰ ਆ ਤੇ ਐਫਐਮ ਸੀਐਸਏ ਆ, ਉਹ ਵਰਕਆਊਟ ਕਰ ਰਿਹਾ ਵੀ ਕਿਸ ਤਰ੍ਹਾਂ ਜਿਹੜੀ ਆ ਇਸ ਸੇਫਟੀ ਨੂੰ ਲੈ ਕੇ ਜਿਹੜੀ ਟ੍ਰੇਨਿੰਗ ਆ, ਉਸ ਨੂੰ ਇੱਕ ਤਰ੍ਹਾਂ ਦੇ ਨਾਲ ਇਕਸਾਰ ਕੀਤਾ ਜਾਵੇ। ਕਿਉਂਕਿ ਆਪਣਾ ਗੁਆਂਢੀ ਮੁਲਕ ਆ, ਤੁਸੀਂ ਦੇਖੋ ਵੀ ਉੱਥੇ ਜੇ ਕਮਰਸ਼ੀਅਲ ਲਾਇਸੈਂਸ ਕੈਨੇਡਾ 'ਚ ਲੈਣਾ ਹੋਵੇ ਕਾਫੀ ਔਖਾ ਆ। 2-2 ਸਾਲ ਪਹਿਲਾਂ ਤੁਸੀਂ ਕਾਰ ਦਾ ਲਾਇਸੈਂਸ ਲਓ, ਫਿਰ ਉਹ ਤੋਂ ਬਾਅਦ ਇੰਨਾ ਸਮਾਂ ਲੱਗ ਜਾਂਦਾ ਤੁਹਾਨੂੰ ਕਮਰਸ਼ੀਅਲ ਲਾਇਸੈਂਸ ਲੈਣ ਨੂੰ। ਤੇ ਯੂਐਸਏ 'ਚ ਆਪਾਂ ਦੇਖਦੇ ਹਾਂ ਵੀ ਯੂਐਸਏ ਦੇ ਵਿੱਚ ਸਿੱਧਾ ਹੀ ਜਿਹੜਾ ਬਹੁਤ ਸਾਰੇ ਆਪਣੇ ਭੈਣ ਜਿਹੜੇ ਹੈਗੇ ਆ, ਭੈਣ ਭਰਾ ਆ, ਉਹ ਸਿੱਧਾ ਹੀ ਲਾਇਸੈਂਸ ਲੈ ਲੈਂਦੇ ਆ ਤੇ ਕਾਰ ਦਾ ਲਾਇਸੈਂਸ ਹੀ ਨਹੀਂ ਲੈਂਦੇ। ਸੋ ਇੱਕਦਮ ਜਿਹੜੇ ਆ ਉਹ ਲੌਂਗ ਰੂਟ ਤੇ ਚੜ੍ਹ ਜਾਂਦੇ ਹੈਗੇ ਆ। ਸੋ ਮੈਂ ਵਿੱਚ ਭੈਣ ਸ਼ਬਦ ਵਰਤਿਆ ਸੀ। ਉਹਦੇ ਲਈ ਵੀ ਮੈਂ ਥੋੜ੍ਹਾ ਦੱਸਦਾ ਜਾਵਾਂ ਵੀ ਪਤਾ ਚੱਲਿਆ ਵੀ ਫਰਿਜ਼ਨੋ ਦੇ ਵਿੱਚ ਜਿਹੜੇ ਡਰਾਈਵਿੰਗ ਸਕੂਲ ਹੈਗੇ ਆ, ਬੇ ਏਰੀਏ 'ਚ ਹੈਗੇ ਆ, 100 ਤੋਂ ਵੱਧ ਆਪਣੀਆਂ ਜਿਹੜੀਆਂ ਭੈਣਾਂ ਆ, ਉਹਨਾਂ ਨੇ ਟਰੱਕਾਂ ਦਾ ਲਾਇਸੈਂਸ ਲਿਆ ਹੈਗਾ। ਸੋ ਹੁਣ ਆਪਣੀਆਂ ਪੰਜਾਬੀ ਲੇਡੀਜ਼ ਵੀ ਜਿਹੜੀਆਂ ਆ, ਬਹੁਤ ਸਾਰੀਆਂ ਟਰੱਕਿੰਗ ਦੇ ਵਿੱਚ ਜਾ ਰਹੀਆਂ। ਪਹਿਲਾਂ ਵੀ ਸੀ ਕਿਤੇ-ਕਿਤੇ ਕੋਈ ਜਿਹੜੇ ਹਸਬੈਂਡ ਵਾਈਫ ਇਕੱਠੇ ਟਰੱਕ ਚਲਾਉਂਦੇ ਸੀ। ਹੁਣ ਬਹੁਤ ਸਾਰੀਆਂ ਜਿਹੜੀਆਂ ਹੋਰ ਲੇਡੀਜ਼ ਵੀ ਆ ਇਸ ਇੰਡਸਟਰੀ 'ਚ ਜਾ ਰਹੀਆਂ। ਕਾਰਨ ਇਹੀ ਆ ਵੀ ਡਿਮਾਂਡ ਬਹੁਤ ਆ ਤੇ ਟਰੱਕਿੰਗ ਦੇ ਵਿੱਚ ਹੁਣ ਜਿਹੜੀ ਤਨਖਾਹ ਵੀ ਬਹੁਤ ਆ, ਸੈਲਰੀ ਵੀ ਬਹੁਤ ਆ। ਇਸ ਕਰਕੇ ਹਰ ਕੋਈ ਚਾਹੁੰਦਾ ਆ ਵੀ ਮੈਂ ਉਸ ਫੀਲਡ ਦੇ ਵਿੱਚ ਜਾਵਾਂ। ਤੇ ਜੇ ਇੰਪਲੋਇਮੈਂਟ ਦੀ ਗੱਲ ਕਰਦੇ ਜਾਈਏ, ਯੂਐਸਏ ਦੇ ਵਿੱਚ ਟਰੱਕਿੰਗ ਇੰਪਲੋਇਮੈਂਟ ਕਹਿੰਦੇ ਵੀ 6000 ਜੌਬਸ ਜਿਹੜੀਆਂ ਆ ਉਹ ਕ੍ਰੀਏਟ ਹੋਈਆਂ ਪਿਛਲੇ ਮਹੀਨੇ ਦੇ ਵਿੱਚ, ਜੂਨ ਦੇ ਵਿੱਚ। ਮਈ ਦੇ ਵਿੱਚ 3000 ਜੌਬਸ ਕ੍ਰੀਏਟ ਹੋਈਆਂ ਸੀਗੀਆਂ। ਸਭ ਤੋਂ ਲਾਰਜੈਸਟ ਜੌਬ ਜਿਹੜਾ ਹੈਗਾ ਆ ਇਨਕਰੀਜ਼ ਹੈਗਾ ਆ। ਨਵੰਬਰ ਦੇ ਵਿੱਚ ਜਿਹੜੀਆਂ ਜੌਬ ਸੀਗੀਆਂ ਪਿਛਲੇ ਸਾਲ 12000 ਦੇ ਕਰੀਬ ਇਨਕਰੀਜ਼ ਹੋਈਆਂ ਸੀਗੀਆਂ। ਸੋ ਟਰੱਕਿੰਗ ਦੇ ਵਿੱਚ ਸੰਨ 2020 ਦੇ ਵਿੱਚ
ਕਹਿੰਦੇ 42,500 ਜੌਬਸ ਜਿਹੜੀਆਂ ਆ ਉਹ ਲਾਸ ਹੋਈਆਂ ਸੀਆਂ, ਨੈਟ ਲਾਸ ਹੋਇਆ ਸੀ। ਆਪਾਂ ਦੱਸਿਆ ਆ ਵੀ ਬਹੁਤ ਸਾਰੇ ਜਿਹੜੇ ਟਰੱਕ ਡਰਾਈਵਰਸ ਆ ਜਿਨ੍ਹਾਂ ਦੀ ਏਜ ਐਵਰੇਜ 55 ਸਾਲ ਦੇ ਕਰੀਬ ਆ, ਸੋ ਖਾਸ ਕਰਕੇ ਕਰੋਨਾ ਨੂੰ ਲੈ ਕੇ ਬਹੁਤ ਸਾਰੇ ਕੰਮ ਤੇ ਨਹੀਂ ਗਏ ਪਿਛਲੇ ਸਾਲ ਤਾਂ। ਤੇ ਦੂਸਰਾ ਇਹ ਹੋਇਆ ਵੀ ਹੁਣ ਕਈ ਸੋਚ ਰਹੇ ਵੀ ਆਪਾਂ ਰਿਟਾਇਰ ਹੋ ਜਾਈਏ। ਸੋ ਇਹ ਜੇ ਦੇਖਦੇ ਜਾਈਏ ਕਹਿੰਦੇ ਵੀ 2001 'ਚ ਇੱਕ ਬਹੁਤ ਵੱਡਾ ਰਿਸੈਸ਼ਨ ਆਇਆ ਸੀ। ਉਸ ਰਿਸੈਸ਼ਨ ਦੇ ਉੱਤੇ ਜਿਹੜੀਆਂ ਟਰੱਕਿੰਗ ਦੀਆਂ ਜੌਬਸ ਜਿਹੜੀਆਂ ਆ 49,000 ਦੇ ਕਰੀਬ ਡਾਊਨ ਗਈਆਂ ਸੀਆਂ। ਉਸ ਤੋਂ ਬਾਅਦ ਹੁਣ ਜਿਹੜਾ ਇਹ ਅਪ ਤੇ ਅਪ ਜਿਹੜੀਆਂ ਜਾ ਰਹੀਆਂ ਤੇ ਡਿਮਾਂਡ ਜਿਹੜੀ ਆ ਬਹੁਤ ਜ਼ਿਆਦੇ ਹੈਗੀ ਆ। ਐਜ਼ ਆਫ ਟੁਡੇ ਵੀ ਉਹ ਕਹਿ ਰਹੇ ਆ ਵੀ 13,200 ਦੇ ਕਰੀਬ ਵੇਅਰ ਹਾਊਸ ਨਾਲ ਰਿਲੇਟਡ ਜਿਹੜੇ ਟਰੱਕਿੰਗ ਵਾਲੇ ਆ ਉਹਨਾਂ ਦੀਆਂ ਜੌਬਸ ਸ਼ਾਰਟ ਹੈਗੀਆਂ ਆ। ਇਸੇ ਤਰ੍ਹਾਂ 24,000 ਟਰੱਕਰ ਡਰਾਈਵਰਸ ਜਿਹੜੇ ਆ ਉਹ ਕੋਰੀਅਰ ਤੇ ਮੈਸੇਂਜਰ ਜਿਹੜੇ ਰਿਲੇਟਡ ਜੌਬਸ ਆ ਉਹਨਾਂ ਦੇ ਵਿੱਚ ਚਾਹੀਦੀਆਂ ਹੈਗੀਆਂ। ਸੋ ਕਾਫੀ ਵੱਡੀ ਜਿਹੜੀ ਇਹ ਡਿਮਾਂਡ ਹੈਗੀ ਆ। ਤੇ ਆਪਾਂ ਅਗਲੀ ਖਬਰ ਕਰਦੇ ਜਾਈਏ ਸਾਂਝੀ, ਬੇ ਏਰੀਏ ਦੇ ਵਿੱਚ ਵੀ ਜਿਹੜਾ ਗਿਲਰਾਏ ਏਰੀਆ ਹੈਗਾ ਆ, ਉੱਥੇ ਜਿਹੜੀ ਟੀਮਸਟਰ ਯੂਨੀਅਨ ਹੈਗੀ ਆ, ਉਹ ਇੱਕ ਜੋਬ ਫੇਅਰ ਕਰਨ ਜਾ ਰਹੀ ਆ ਟਰੱਕਿੰਗ ਤੇ ਵੇਅਰ ਹਾਊਸ ਪੋਜੀਸ਼ਨ ਦੇ ਲਈ। ਉਹਦੇ ਵਿੱਚ ਉਹ ਕਹਿ ਰਹੇ ਆ ਵੀ ਸਾਨੂੰ ਜਿਹੜੇ ਆ ਟਰੱਕ ਡਰਾਈਵਰਸ, ਫਰੇਟ ਡਰਾਈਵਰਸ ਜਿਹੜੇ ਲੋਕਲ ਪੈਕੇਜ ਹੈਂਡਲਰਸ ਉਹ ਜਿਹੜੇ ਚਾਹੀਦੇ ਹੈਗੇ ਆ ਤੇ ਇਹ ਯੂਨੀਅਨ ਦੀ ਜੌਬ ਆ। ਸੋ ਮੋਸਟਲੀ ਜਿਹੜੀਆਂ ਇਹ ਜੌਬਸ ਆ ਕਹਿੰਦੇ ਵੀ ਇਹ 25 ਤੋਂ ਲੈ ਕੇ $30 ਪਰ ਆਵਰ ਦੇ ਹਿਸਾਬ ਨਾਲ ਹੈਗੀਆਂ ਆ, ਜਿਹਦੇ ਵਿੱਚ ਉਹ ਹੈਲਥ ਕੇਅਰ, ਪੈਨਸ਼ਨ, 401k ਪਲਾਨ ਇਹ ਸਾਰਾ ਕੁਛ ਜਿਹੜਾ ਆ ਉਹ ਦੇ ਰਹੇ ਹੈਗੇ ਆ। ਸੋ ਬਹੁਤ ਜ਼ਿਆਦਾ ਜਿਹੜੀ ਆ ਡਿਮਾਂਡ ਹੈਗੀ ਆ। ਸੋ ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਵੀ ਜੇ ਕੋਈ ਵੇਅਰ ਹਾਊਸ ਦੀ ਪੋਜੀਸ਼ਨ ਜਾਂ ਟਰੱਕਿੰਗ ਦੀ ਜਿਹੜੀ ਯੂਨੀਅਨ ਦੀ ਜੌਬ ਤੁਸੀਂ ਕਰਨਾ ਚਾਹੁੰਦੇ ਆ, ਟੀਮਸਟਰ ਜਿਹੜੀ ਇਹ ਯੂਨੀਅਨ ਆ ਇਹ ਇੱਕ ਫੇਅਰ ਕਰ ਰਹੇ ਹੈਗੇ ਆ ਸੈਨੋਜ਼ੇ ਦੇ ਵਿੱਚ। ਤੇ ਪੋਜੀਸ਼ਨਸ ਜਿਹੜੀਆਂ ਆ ਉਹ ਗਿਲਰਾਏ ਦੇ ਵਿੱਚ ਹੋਣਗੀਆਂ। ਟੀਮਸਟਰ ਲੋਕਲ ਯੂਨੀਅਨ ਦੇ ਜਿਹੜੇ 850 ਦੇ ਰਿਪਰੈਜ਼ੈਂਟੇਟਿਵ ਰੇ ਟੋਰਸ ਆ, ਉਹਨਾਂ ਨੇ ਇਹ ਦੱਸਿਆ ਹੈਗਾ ਤੇ ਬਿਲਕੁਲ ਤੁਸੀਂ ਉੱਥੇ ਜਿਹੜੀ ਜੌਬਸ ਅਪਲਾਈ ਕਰ ਸਕਦੇ ਹੋ। ਤੇ ਇਸ ਤੋਂ ਅੱਗੇ ਇੱਕ ਜ਼ਰੂਰ ਹੋਰ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਆ ਵੀ ਟਰੱਕਿੰਗ ਨੂੰ ਲੈ ਕੇ ਕਹਿੰਦੇ ਵੀ ਬਹੁਤ ਸਾਰੇ ਲੋਕ ਹੁਣ ਟਰੱਕਿੰਗ ਬਿਜ਼ਨਸ ਸ਼ੁਰੂ ਕਰ ਰਹੇ ਹੈਗੇ ਆ। ਉਹਦਾ ਕਾਰਨ ਇਹ ਆ ਵੀ ਕਹਿੰਦੇ ਵੀ ਇਨਵੈਸਟਮੈਂਟ ਬੜੀ ਘੱਟ ਹੈਗੀ ਆ, ਵੀ ਤੁਸੀਂ ਨਾ ਤਾਂ ਤੁਹਾਨੂੰ ਬਾਹਲਾ ਕੋਈ ਆਫਿਸ ਖਰੀਦਣ ਦੀ ਜ਼ਰੂਰਤ ਆ, ਸਿਰਫ ਤੁਸੀਂ ਇੱਕ ਟਰੱਕ ਖਰੀਦੋ ਜਾਂ ਲੀਜ਼ 'ਤੇ ਲਓ ਤੇ ਤੁਹਾਡੇ ਕੋਲ ਲਾਇਸੈਂਸ ਹੈਗਾ, ਉਹਦੇ ਨਾਲ ਜਿਹੜਾ ਆ ਤੁਸੀਂ ਆਪਣਾ ਬਿਜ਼ਨਸ ਸਟਾਰਟ ਕਰ ਸਕਦੇ ਆ। ਕਹਿੰਦੇ ਵੀ ਵੈਰੀ ਲੋ ਕਾਸਟ ਹੈਗੀ ਆ ਟੂ ਸਟਾਰਟ ਅਪ ਦਾ ਟਰੱਕਿੰਗ ਬਿਜ਼ਨਸ, ਹੈ ਨਾ। ਤੁਹਾਨੂੰ ਇੰਸ਼ੋਰੈਂਸ ਚਾਹੀਦੀ ਆ, ਬਾਕੀ ਜਿਹੜੇ ਪਰਮਿਟਸ ਵਗੈਰਾ ਚਾਹੀਦੇ ਹੈਗੇ ਆ। ਸੋ ਇਸ ਕਰਕੇ ਵੀ ਬਹੁਤ ਸਾਰੇ ਲੋਕ ਜਿਹੜੇ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਆ ਉਹ ਟਰੱਕਿੰਗ ਦੇ ਵਿੱਚ ਜਾ ਰਹੇ ਹੈਗੇ ਆ। ਤੇ ਆਪਾਂ ਹੁਣ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਫਿਰ USA ਦੇ ਵਿੱਚ ਕੀ ਕੁਝ ਵਾਪਰ ਰਿਹਾ ਉਹ ਆਪਾਂ ਥੋੜ੍ਹੀਆਂ ਜਿਹੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਲੈਂਦੇ ਆ ਇੱਕ ਬ੍ਰੇਕ। ਸੈਕਰਾਮੈਂਟੋ ਦੇ ਪੰਜਾਬੀ ਬਾਜ਼ਾਰ ਪਲਾਜ਼ਾ ਦੇ ਵਿੱਚ ਖੁੱਲ ਚੁੱਕਾ ਹੈ ਬੈਂਸ ਮੈਰੀਨੇਟਡ ਮੀਟ ਸ਼ਾਪ, ਜਿੱਥੋਂ ਤੁਸੀਂ ਲੈ ਸਕਦੇ ਹੋ ਚਿਕਨ, ਫਿਸ਼, ਬੀਫ, ਲੈਮ ਦਾ ਮੈਰੀਨੇਟਡ ਮੀਟ, ਤੇ ਜੋ ਕਿ ਘਰ ਜਾ ਕੇ ਸਿੱਧਾ ਕੁੱਕ ਕਰ ਸਕਦੇ ਹੋ। ਹੱਥ ਲਿਬੜਨ ਦਾ ਝੰਜਟ ਖਤਮ। ਚਿਕਨ ਤੇ ਗੋਟ ਦਾ ਅਚਾਰ ਵੀ ਮਿਲਦਾ ਹੈ ਇੱਥੋਂ ਫਰੈਸ਼
1450 AM, KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM. ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਜੀ ਆਇਆਂ ਨੂੰ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪਾਂ ਹੁਣ ਥੋੜ੍ਹੀਆਂ ਹੈਡਲਾਈਨਸ ਅਮਰੀਕਾ ਤੇ ਆਲੇ ਦੁਆਲੇ ਦੁਨੀਆ 'ਚ ਕੀ ਕੁਝ ਵਾਪਰਿਆ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਹੇਤੀ ਦਾ ਪ੍ਰੈਜ਼ੀਡੈਂਟ ਜਿਹੜਾ ਆ, ਜਿਸ ਨੂੰ ਅਸੈਸੀਨੇਟ ਕੀਤਾ ਗਿਆ ਸੀ, ਆਪਾਂ ਕੱਲ੍ਹ ਖਬਰ ਸਾਂਝੀ ਕੀਤੀ ਸੀ, ਉਸ ਦੇ ਉੱਤੇ ਜਿਹੜਾ ਲੋਕਾਂ ਨੇ ਕਹਿੰਦੇ ਪਈ ਅਟੈਕ ਕੀਤਾ ਸੀ, ਉਹ ਆਲਮੋਸਟ ਕਹਿੰਦੇ ਪ੍ਰੋਫੈਸ਼ਨਲ ਕਮਾਂਡੋ ਸੀਗੇ। 4 ਜਣੇ ਉਹਨਾਂ ਦੇ ਵਿੱਚੋਂ ਮਾਰੇ ਜਾ ਚੁੱਕੇ ਆ ਤੇ 2 ਜਣੇ ਅਰੈਸਟ ਹੋਏ ਆ, ਤੇ ਇਹ ਵੀ ਪਤਾ ਚੱਲਿਆ ਵੀ ਉਹਨਾਂ ਦੇ ਵਿੱਚ ਇੱਕ ਜਣਾ ਜਿਹੜਾ ਆ US ਦਾ ਸਿਟੀਜ਼ਨ ਵੀ ਸੀਗਾ। ਸੋ ਜਿਹੜੇ ਹੇਤੀ ਦੇ ਪ੍ਰੈਜ਼ੀਡੈਂਟ ਮੋਇਜ਼ੇ ਆ, ਉਹਨਾਂ ਦੀ ਜਿਹੜੀ ਵਾਈਫ ਆ ਇਸ ਅਟੈਕ ਦੇ ਵਿੱਚ ਬਚ ਗਈ ਆ, ਪਰ ਉਹਨਾਂ ਦੇ ਵੀ ਜਿਹੜੀ ਗੋਲੀ ਲੱਗੀ ਸੀਗੀ। ਅਗਲੀ ਖਬਰ ਜਿਹੜੀ ਆ, ਮਿਆਮੀ ਡੇਡ ਜਿਹੜੀ ਕਾਉਂਟੀ ਆ, ਉੱਥੇ ਕੰਡੋ ਦੀ ਬਿਲਡਿੰਗ ਜਿਹੜੀ ਕਲੈਪਸ ਹੋਈ ਸੀ, ਉਹਦੇ ਵਿੱਚ 60 ਦੇ ਕਰੀਬ ਜਿਹੜੇ ਲੋਕ ਆ, ਉਹ ਹੁਣ ਉਹਨਾਂ ਦੀਆਂ ਬੋਡੀਜ਼ ਮਿਲ ਗਈਆਂ ਆ, ਉਹ ਕਨਫਰਮ ਹੋ ਚੁੱਕੇ ਹੈਗੇ ਆ, ਤੇ ਮਿਸਿੰਗ ਹਜੇ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਹੈਗੇ ਆ। ਟ੍ਰੋਪੀਕਲ ਸਟਾਰਮ ਐਲਸਾ ਜਿਹੜਾ ਆ, ਉਹਦੇ ਸੰਬੰਧ ਦੇ ਵਿੱਚ ਹੁਣ ਮੈਰੀਲੈਂਡ ਦਾ ਜਿਹੜਾ ਈਸਟਰਨ ਸ਼ੋਰ ਹੈਗਾ ਆ, ਉੱਥੇ ਜਿਹੜੀ ਆ ਵਾਰਨਿੰਗ ਇਸ਼ੂ ਕੀਤੀ ਗਈ ਹੈਗੀ ਆ। ਸੇਂਟ ਮੈਰੀਜ਼ ਕਾਉਂਟੀ ਜਿਹੜੀ ਆ, ਉੱਥੇ ਸਟੇਟ ਆਫ ਐਮਰਜੈਂਸੀ ਜਿਹੜੀ ਆ ਡਿਕਲੇਅਰ ਕੀਤੀ ਗਈ ਹੈਗੀ ਆ। ਜੇ ਵਾਈਟ ਹਾਊਸ ਦੀ ਗੱਲ ਕਰਦੇ ਜਾਈਏ, ਵਾਈਟ ਹਾਊਸ ਚਾਹ ਰਿਹਾ ਆ ਵੀ ਜਿਹੜੀਆਂ ਹੰਟਰ ਬਾਈਡਨ, ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ, ਉਹਨਾਂ ਦੇ ਜਿਹੜੇ ਸਨ ਦੀਆਂ ਆਰਟ ਵਰਕ ਸੀਗਾ, ਉਹ ਬਹੁਤ ਕਹਿੰਦੇ ਐਕਸਪੈਂਸਿਵ ਆਰਟ ਵਰਕ ਸੀ, ਜਿਹੜਾ ਉਹਨਾਂ ਨੇ ਵੇਚਿਆ, ਵੀ ਉਹ ਕਿਸ ਨੂੰ ਵੇਚਿਆ ਆ, ਵੀ ਉਹਦੇ ਬਾਰੇ ਇਨਫੋਰਮੇਸ਼ਨ ਜਿਹੜੀ ਆ ਉਹ ਨਾ ਦਿੱਤੀ ਜਾਵੇ। ਇੰਡੀਆਨਾ ਦੇ ਵਿੱਚ ਜਿਹੜਾ ਆ FBI ਦੇ 2 ਬੰਦੇ ਤੇ ਇੱਕ ਪੁਲਿਸ ਆਫੀਸਰ ਜਿਹੜਾ ਆ, ਇੱਕ ਇਨਵੈਸਟੀਗੇਸ਼ਨ ਕਰਨ ਗਏ ਸੀ, ਜਦੋਂ ਉਹਨਾਂ ਦੇ ਉੱਤੇ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਗਈਆਂ ਹੈਗੀਆਂ ਆ। USA ਦੇ ਵਿੱਚ ਜੇ ਗੱਲ ਕਰਦੇ ਜਾਈਏ, ਡੈਲਟਾ ਵੇਰੀਐਂਟ ਹੁਣ ਇਹ ਬਹੁਤ ਖਤਰਨਾਕ ਬਣਦਾ ਜਾ ਰਿਹਾ ਆ, ਇਹ ਇਸ ਟਾਈਮ ਡੋਮੀਨੈਂਟ ਹੈਗਾ ਆ। CDC ਜਿਹੜੀ ਆ, ਉਹ ਪ੍ਰੈਡਿਕਟ ਕਰ ਰਹੀ ਆ ਵੀ ਡੈਲਟਾ ਵੇਰੀਐਂਟ ਇਸ ਵੇਲੇ 40 ਤੋਂ ਲੈ ਕੇ 60% ਤੱਕ ਜਿਹੜਾ ਆ ਉਹ ਮੋਰ ਟਰਾਂਸਮਿਟ ਕਰਦਾ ਹੈਗਾ ਆ। ਸੋ ਜ਼ਿਆਦਾ ਚਾਂਸ ਆ ਇਹਦੇ ਨਾਲ ਲੋਕਾਂ ਨੂੰ ਜਿਹੜਾ ਆ ਕਰੋਨਾ ਹੋਣ ਦੇ, ਜਿਹੜਾ ਪਹਿਲਾਂ ਜਦੋਂ ਸ਼ੁਰੂ ਹੋਇਆ ਸੀ ਉਹਦੇ ਨਾਲੋਂ ਇੰਨਾ ਜ਼ਿਆਦਾ ਇਹ ਸਟਰੋਂਗ ਹੈਗਾ। ਤੇ USA ਦੇ ਵਿੱਚ ਕਾਫੀ ਜਿਹੜੀਆਂ ਸਟੇਟਸ ਆ, ਉੱਥੇ ਸਿਚੁਏਸ਼ਨ ਬੈਡ ਹੁੰਦੀ ਜਾ ਰਹੀ ਆ ਕਰੋਨਾ ਵਾਇਰਸ ਨੂੰ ਲੈ ਕੇ। ਇੱਕ ਤਰ੍ਹਾਂ ਨਾਲ ਕਹਿੰਦੇ ਵੀ ਹੈਡਲਾਈਨਸ ਆ ਰਹੀਆਂ ਵੀ US ਹੈਡਿੰਗ ਫॉर ਡੇਂਜਰਸ ਫਾਲ, ਜਿਹਦੇ ਕਰਕੇ ਵੀ ਡੈਲਟਾ ਵੇਰੀਐਂਟ ਦੇ ਕੇਸਸ ਬਹੁਤ ਜ਼ਿਆਦਾ ਵੱਧ ਰਹੇ ਆ। ਹੋ ਸਕਦਾ ਇੱਕ ਵਾਰੀ ਫਿਰ ਜਿਹੜੇ ਮਾਸਕ ਮੈਂਡੇਟ ਆ ਇਨਡੋਰ, ਉਹਨਾਂ ਨੂੰ ਦੁਬਾਰਾ ਕੀ ਫਿਰ ਸ਼ੁਰੂ ਕੀਤਾ ਜਾਵੇ। ਆਸਟ੍ਰੇਲੀਆ, ਸਾਊਥ ਅਫਰੀਕਾ ਤੇ ਏਸ਼ੀਆ ਦੇ ਵਿੱਚ ਉਹਨਾਂ ਨੇ ਆਲਰੇਡੀ ਕਰਫਿਊ ਲਾਉਣਾ ਸ਼ੁਰੂ ਕਰ ਦਿੱਤਾ ਹੈਗਾ ਆ, ਤਾਂ ਕਿ ਜਿਹੜਾ ਡੈਲਟਾ ਵੇਰੀਐਂਟ ਆ ਉਹ ਹੋਰ ਵੱਧ ਨਾ ਸਕੇ। ਜਿਹੜਾ USA ਦੇ ਵਿੱਚ ਹਜੇ ਵੀ ਆਪਾਂ ਥੋੜੇ ਤਾਂ ਬਚ ਰਹੇ ਆ, ਕਿਉਂਕਿ ਕਾਫੀ ਲੋਕਾਂ ਨੇ ਵੈਕਸੀਨੇਸ਼ਨ ਲਾ ਲਈ ਹੈਗੀ ਆ, ਪਰ ਕੱਲ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਕਿਹਾ ਸੀ ਵੀ ਆਪਾਂ ਨੂੰ ਤਾਂ ਡੋਰ ਤੋਂ ਡੋਰ ਜਿਹੜਾ ਜਾਣਾ ਚਾਹੀਦਾ ਆ, ਜਿਸ ਨੂੰ ਕਈਆਂ ਨੇ ਕ੍ਰਿਟੀਸਾਈਜ਼ ਵੀ ਕੀਤਾ ਆ, ਤੇ ਕਈ ਲੋਕ ਕਹਿ ਰਹੇ ਆ ਵੀ ਹਾਂ ਬਿਲਕੁਲ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਵੈਕਸੀਨੇਟਡ ਹੋਣੇ ਚਾਹੀਦੇ ਹੈਗੇ ਆ। ਨਹੀਂ ਤਾਂ ਜਿਸ ਤਰ੍ਹਾਂ ਆਪਾਂ ਦੇਖਿਆ ਵੀ ਮਜ਼ੂਰੀ ਸਟੇਟ ਆ, ਜਿੱਥੇ ਸਿਰਫ 33-34% ਲੋਕ ਵੈਕਸੀਨੇਟਡ ਸੀ, ਉੱਥੇ ਕਰੋਨਾ ਦੇ ਕੇਸ ਬਹੁਤ ਵਧੇ ਹੈਗੇ ਆ। ਆਪਣੀ ਜੇ ਗੋਲਡਨ ਸਟੇਟ ਕੈਲੀਫੋਰਨੀਆ ਦੀ ਗੱਲ ਵੀ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਵੀ ਜਿਹੜਾ ਲਾਸ ਐਂਜਲਸ ਦਾ ਏਰੀਆ ਆ, ਜਿਹੜੇ ਨਵੇਂ ਸਰਵੇ ਆਏ ਆ ਉਹਨਾਂ ਦੇ ਮੁਤਾਬਕ ਕਹਿੰਦੇ ਖਾਸ ਕਰਕੇ ਜਿਹੜੇ ਕਾਲੇ ਮੂਲ ਦੇ ਲੋਕ ਆ, ਤੇ ਬਹੁਤ ਸਾਰੇ ਜਿਹੜੇ ਸਪੈਨਿਸ਼ ਮੂਲ ਦੇ ਲੋਕ ਆ, ਜਿਹੜੇ ਗਰੀਬ ਨੇਬਰਹੁੱਡਸ ਰਹਿੰਦੇ ਹੈਗੇ ਆ, ਪੂਅਰ ਨੇਬਰਹੁੱਡਸ ਦੇ ਵਿੱਚ, ਉਹਨਾਂ ਨੇ ਵੈਕਸੀਨ ਹਜੇ ਤੱਕ ਨਹੀਂ ਲਵਾਏ। ਉਹਦੇ ਕਰਕੇ ਜਿਹੜਾ ਆ ਕਰੋਨਾ ਵਾਇਰਸ ਇੱਕ ਵਾਰੀ ਫਿਰ ਫੈਲਣ ਦੇ ਜਿਹੜੇ ਆ ਚਾਂਸ ਬਣ ਸਕਦੇ ਹੈਗੇ ਆ। ਜੌਨ ਹੌਪਕਿੰਸ ਯੂਨੀਵਰਸਿਟੀ ਵੱਲੋਂ ਇਹ ਦੱਸਿਆ ਗਿਆ ਹੈਗਾ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਕ੍ਰਿਟੀਕਲ ਰੇਸ ਥਿਊਰੀ ਜਿਹੜੀ ਆ, ਉਹ ਅੱਜ ਕੱਲ੍ਹ ਬਹੁਤ ਹੌਟ ਇਸ਼ੂ ਬਣੀ ਹੋਈ ਹੈਗੀ ਆ। ਕਈ ਜਿਹੜੇ ਸਕੂਲਸ ਆ ਉਹ ਕਹਿੰਦੇ ਆ ਵੀ ਅਸੀਂ ਇਸ ਨੂੰ ਟੀਚ ਕਰਾਂਗੇ,
ਕਈ ਕਹਿੰਦੇ ਨਹੀਂ ਟੀਚ ਕਰਾਂਗੇ। ਮਿਸ਼ੀਗਨ ਦੇ ਜਿਹੜੇ ਸਕੂਲਸ ਆ ਉਹ ਕਹਿੰਦੇ ਵੀ ਅਸੀਂ ਨਹੀਂ ਇਸ ਨੂੰ ਟੀਚ ਕਰਾਂਗੇ। ਸੋ ਕੈਲੀਫੋਰਨੀਆ ਦੇ ਕਈ ਸਕੂਲ ਜਿਹੜੇ ਆ ਉਹ ਕਹਿੰਦੇ ਵੀ ਇਸ ਨੂੰ ਟੀਚ ਕਰਾਂਗੇ। ਟੋਕੀਓ ਓਲੰਪਿਕਸ ਦੀ ਜੇ ਗੱਲ ਕਰਦੇ ਜਾਈਏ, ਉੱਥੇ ਸਟੇਟ ਆਫ ਐਮਰਜੈਂਸੀ ਜਿਹੜੀ ਆ ਜਾਪਾਨ ਦੇ ਵਿੱਚ ਉਹਨਾਂ ਵੱਲੋਂ ਡਿਕਲੇਅਰ ਕੀਤੀ ਗਈ ਹੈਗੀ ਆ ਓਲੰਪਿਕਸ ਹੋਣ ਤੋਂ ਪਹਿਲਾਂ। ਤੇ ਸਪੈਕਟੇਟਰਸ ਜਿਹੜੇ ਆ ਲੋਕ ਉਹ ਨਹੀਂ ਜਾ ਸਕਣਗੇ ਲਾਈਵ ਦੇਖਣ ਦੇ ਲਈ। ਬਹੁਤ ਘੱਟ ਗਿਣਤੀ ਹੋਊਗੀ। ਬਾਹਰਲੇ ਮੁਲਕਾਂ ਦੇ ਲੋਕਾਂ ਨੂੰ ਜਿਹੜੇ ਵੀਜ਼ੇ ਆ ਉਹ ਨਹੀਂ ਦਿੱਤੇ ਜਾ ਰਹੇ। ਸਾਊਥ ਅਫਰੀਕਾ ਦੇ ਪ੍ਰੈਜ਼ੀਡੈਂਟ ਜੇਕਬ ਜ਼ੁਮਾ ਜਿਹੜੇ ਆ ਉਹਨਾਂ ਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈਗਾ, ਕਿਉਂਕਿ ਉਹਨਾਂ ਦੇ ਉੱਤੇ ਜਿਹੜੇ ਆ ਕਰਪਸ਼ਨ ਦੇ ਚਾਰਜਸ ਕਾਫੀ ਜ਼ਿਆਦਾ ਲੱਗੇ ਸੀ। ਜੋਬਲੈਸ ਕਲੇਮ ਜਿਹੜੇ ਆ ਉਹ ਅਨਐਕਸਪੈਕਟਡਲੀ 3,73,000 ਵੱਧ ਗਏ ਹੈਗੇ ਆ। ਸੋ ਕਹਿੰਦੇ ਵੀ ਇਹਦੇ ਨਾਲ ਲੱਗਦਾ ਹੈ ਵੀ ਜੌਬ ਗਰੋਥ ਸਲੋ ਹੋਈ ਆ, ਕਿਉਂਕਿ ਯੂਜ਼ਲੀ ਵੀਰਵਾਰ ਨੂੰ ਇਹ ਰਿਪੋਰਟ ਆਉਂਦੀ ਆ। USA ਦੀ ਜਿਹੜੀ ਇਹ ਰਿਪੋਰਟ ਆਈ ਹੈਗੀ ਆ ਉਹਦੇ ਮੁਤਾਬਕ ਜਿਹੜੇ ਲੋਕਾਂ ਨੇ ਅਨਪਲੋਇਮੈਂਟ ਫਾਈਲ ਕੀਤੀ ਆ ਉਹਨਾਂ ਦੀ ਗਿਣਤੀ ਵੱਧ ਗਈ ਹੈਗੀ ਆ। ਅਗਲੀ ਖਬਰ ਕਾਰਾਂ ਦੇ ਨਾਲ ਰਿਲੇਟਡ ਆ। ਵੋਲਕਸਵੈਗਨ ਤੇ BMW ਦੋਨਾਂ ਨੂੰ $1 ਬਿਲੀਅਨ ਦਾ ਫਾਈਨ ਕੀਤਾ ਗਿਆ ਹੈ। ਕਹਿੰਦੇ ਵੀ ਉਹਨਾਂ ਨੇ ਡਰਟੀਅਰ ਕਾਰਸ ਬਣਾਈਆਂ ਸੀ। ਡਰਟੀਅਰ ਕਾਰਸ ਦਾ ਮਤਲਬ ਇਹ ਆ ਵੀ ਜਿਹੜੀ ਸਮੌਗ ਸੀ ਉਸ ਨੂੰ ਸੈਟਅਪ ਨਹੀਂ ਕੀਤਾ ਗਿਆ ਸੀ। ਜਿਹੜੀ ਪਰਸੈਂਟੇਜ ਤੇ ਸਮੌਗ ਫਿਕਸ ਕਰਨੀ ਸੀ ਉਸ ਤੋਂ ਬਿਨਾਂ ਹੀ ਜਿਹੜੀਆਂ ਇਹਨਾਂ ਨੇ ਕਾਰਾਂ ਤਿਆਰ ਕੀਤੀਆਂ ਸੀਆਂ। ਇਸ ਕਰਕੇ ਜਿਹੜਾ ਇਹਨਾਂ ਨੂੰ ਫਾਈਨ ਕੀਤਾ ਗਿਆ ਹੈਗਾ ਆ। ਅੱਜ ਡਾਓ ਜੋਨ ਇੰਡਸਟਰੀਅਲ ਜਿਹੜਾ ਆ ਉਹ ਕਾਫੀ ਬਲੀਡ ਕਰ ਰਿਹਾ। ਜੇ ਦੱਸਦੇ ਜਾਈਏ ਹੁਣ ਤੱਕ ਦੀ ਜਿਹੜੀ ਰਿਪੋਰਟ ਆ, ਡਾਓ ਜੋਨ ਇੰਡਸਟਰੀਅਲ ਆਲਰੇਡੀ 482 ਪੁਆਇੰਟ ਜਿਹੜਾ ਉਹ ਡਾਊਨ ਹੈਗਾ ਆ ਇਸ ਟਾਈਮ ਦੇ ਉੱਤੇ। S&P ਇੰਡੈਕਸ ਉਹ ਵੀ 60 ਪੁਆਇੰਟ ਦੇ ਕਰੀਬ ਡਾਊਨ ਜਾ ਰਿਹਾ। ਨੈਸਡੈਕ ਜਿਹੜਾ ਆ ਉਹ 197 ਪੁਆਇੰਟ ਦੇ ਕਰੀਬ ਡਾਊਨ ਜਾ ਰਿਹਾ। ਸਾਰੀਆਂ ਹੀ ਵੱਡੀਆਂ ਕੰਪਨੀਆਂ ਜਿਹੜੀਆਂ ਆ ਉਹਨਾਂ ਦੇ ਸ਼ੇਅਰ ਕਾਫੀ ਮੂੰਹ ਦੇ ਮੂੰਹ ਜਾ ਰਹੇ ਹੈਗੇ ਆ। ਮਾਈਕਰੋਸਾਫਟ ਜਿਹੜਾ ਆ ਉਹ 1% ਡਾਊਨ ਆ ਅੱਜ। ਐਪਲ ਜਿਹੜਾ ਆ ਉਹ 1.4% ਡਾਊਨ ਆ। ਨਾਈਕੇ ਜਿਹੜੇ ਸ਼ੂਜ਼ ਵਾਲੀ ਕੰਪਨੀ ਹੈਗੀ ਆ ਉਹ ਵੀ ਜਿਹੜੀ ਆ ਉਹ ਡਾਊਨ ਚੱਲ ਰਹੀ ਆ। ਟੈਸਲਾ ਜਿਹੜੀ ਆ ਕੰਪਨੀ ਇਲੈਕਟ੍ਰਿਕ ਕਾਰਾਂ ਦੀ ਉਹ 0.3% ਡਾਊਨ ਆ। ਇਸੇ ਤਰ੍ਹਾਂ ਜਿਹੜੇ ਲੋਕ ਦੇਖ ਰਹੇ ਆ ਵੀ ਐਮਾਜ਼ੋਨ, ਬਰਲਿੰਗਟਨ ਸਟੋਰ ਜਾਂ ਸ਼ੋਪੀਫਾਈ ਉਹਨਾਂ ਦੀ ਜਿਹੜੀ ਕੀ ਸਿਚੁਏਸ਼ਨ ਹੈਗੀ ਆ। ਸੋ ਇਹਦੇ ਬਾਰੇ ਜਿਹੜੀ ਅਪਡੇਟ ਆ ਉਹ ਜ਼ਰੂਰ ਆਪਾਂ ਸ਼ਾਮ ਨੂੰ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਹੁਣ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।